अस्सलाम वालेकुम दोस्तों, की हाल चाल है? ठीक ठाक हो जी। मैं जनाब अज मौजूद हाँ बाहू ट्रैक्टर वर्कशाप नवा मोड़ पर। इतने आए जनाब चौधरी सफदर साहब को ट्रैक्टर में फॉल्ट बनया इन्हों का इंजन करते पे गए तो इन्हों को पुछदस करते हैं भी की मसला बनया, ये क्यों इंजन का इन्होंने नुकसान किया है। सर जी दसो अपना सफदर साहब की मसला बनया है जनाब? इंजन जनाब डाउन से पंप का एडवांस से। अच्छा जी, उसकी वजह तो मसला पैदा होया, क्रैंक तोड़ दी एक नंबर तो। अच्छा जी, फिर सानू साइबर खाना पे खोल के अच्छा जी उतो काम कराया इंजन का। अच्छा हुण इहनूं कसदे पे, तैयार करदे पे जी। ये तुसी साहिवाल लैके गए इहदा काम कराउण वास्ते? हां जी, बोरिंग का काम साहिवाल कराया जी। नहीं तो कोई इंजन का कोई फाल्ट होर कोई तेल तूल घट गया, कोई सिर्फ पंप एडवांस होने की वजह तो टुटी है जी क्रैंक दी एक नंबर। अच्छा, ड्राइवर दी तो इहदे विच कोई गलती वगैरह कोई ड्राइवर दी गलती नहीं, पंप एडवांस होने की वजह तो मसला पैदा। अच्छा जी, चलो इधर लैके आओ जी कैमरामैन दी। की चीज़ां दस्सो है चीज़ां नजर आ रही हैं? ये शाफ्टां जी, शाफ्टां। हां जी। अच्छा जी, एक क्लच शाफ्ट पीटीओ वाला गुल्ला जी। अच्छा प्रधानी शाफ्ट है जी। एक पीटीओ नु गेट दी है, एक पिछले ट्रैक्टर दे हिस्से पहले गेट। सही सही। ए क्लच प्लेट दी पई है जी? हां जी, क्लच प्लेट है जी। सही। हां जी, चलो ये समान इहदा केड़ा तुसीं हेड चेक करा समान है जी, जेड़ा काम करा के लैके आए? ਇਹਦਾ ਬਲਾਕ ਹੈ ਜੀ। ਹਾਂਜੀ ਆ ਪਿਸਟਨ ਆ ਰਿੰਗ ਪਾਏ ਹੋਏ ਆ ਜੀ, ਕ੍ਰੈਂਕ ਵਿੱਚ ਫਿੱਟ ਕੀਤੀ ਆ, ਪਰਖਣ ਦੀ ਕ੍ਰੈਂਕ ਆ, ਵਲੈਤੀ ਸਮਾਨ ਆਉਂਦਾ ਸਾਰਾ। ਹਾਂਜੀ, ਤੁਹਾਡੇ ਸਾਹਮਣੇ ਆ ਸਾਰਾ ਕੁਝ ਜਿਹੜਾ ਫਿੱਟ ਕਰ ਰਹੇ ਆ ਇਸ ਨਾਲ। ਸਹੀ ਸਹੀ। ਇਹ ਜੀ ਇਹ ਮੇਨ ਸੀਲ ਆ ਜੀ। ਅੱਛਾ ਜੀ, ਇਹ ਮੇਨ ਸੀਲ ਹੈ ਜੀ। ਹਾਂਜੀ, ਇਹ ਮੇਨ ਸੀਲ ਆ ਪਿਸਟਨ ਆ ਜੀ। ਹਾਂਜੀ, ਆ ਰਿੰਗ ਆ ਜੀ ਏਟੀਐਸ ਦੀ। ਸਹੀ। ਤੇ ਆ ਪਰਖਣ ਦੀ ਕ੍ਰੈਂਕ ਆ ਜੀ, ਵਲੈਤੀ 30 ਤੇ। ਕ੍ਰੈਂਕ ਵੀ ਚੈੱਕ ਕਰਾਓ ਜੀ। ਹਾਂਜੀ, 30 ਤੇ ਵਲੈਤੀ ਕ੍ਰੈਂਕ ਆ ਜੀ ਪਰਖਣ ਦੀ। ਇਹਦਾ ਬਲਾਕ ਆ ਜੀ, ਤੁਹਾਡੇ ਸਾਹਮਣੇ ਫਿੱਟ ਕਰ ਰਹੇ ਆ। ਔਰ ਇਹਦੇ ਵੇਟ ਪਏ ਆ ਜੀ, ਇਹ ਚੈੱਕ ਕਰਾਓ ਵੇਟ ਵੀ ਕਿਹੜੇ ਪੈ ਨੇ। ਇਹ ਤੇ ਵੇਟ ਹੈ ਜੀ ਦੋ। ਸਹੀ। ਇਹ ਕ੍ਰੈਂਕ ਜਿਹੜੀ ਫਿੱਟ ਹੋ ਗਈ ਵਿੱਚ ਅਸੀਂ? ਹਾਂਜੀ, ਕ੍ਰੈਂਕ ਫਿੱਟ ਆ ਜੀ, ਪਿਸਟਨ ਫਿੱਟ ਕਰਨੇ ਆ ਜੀ। ਸਹੀ, ਰਿੰਗ ਪਾ ਕੇ ਸਾਰਾ ਉਹਦੇ ਸਾਹਮਣੇ ਜੀ। ਇਹ ਉਸਤਾਦ ਜੀ ਕੀ ਚੀਜ਼ ਹੈ ਜੀ? ਇਹ ਜੀ ਰਿੰਗ ਕਲੰਪ ਆ ਜੀ। ਅੱਛਾ, ਜਿਹੜਾ ਪਿਸਟਨ ਨੂੰ ਤੇ ਰਿੰਗ ਨੂੰ ਕਵਰ ਕਰਕੇ ਬੁਲਾ ਕੇ ਫਿੱਟ ਕਰਦਾ। ਚਲੋ ਗੁੱਡ ਹੋ ਗਿਆ ਜੀ। ਹਾਂਜੀ, ਤੇ ਟਰੈਕਟਰਾਂ ਨੂੰ ਕੋਈ ਥੋੜੀ ਇhtiyat ਵੀ ਦੱਸੋ ਨਾ, ਅੱਜ ਕੱਲ ਵੀ ਸੀਜ਼ਨ ਆ ਗਿਆ ਹੈਗਾ ਤੇਲ ਪਾਣੀ ਦੀ। ਇਹ ਹੈ ਜੀ ਕਿ ਤੇਲ ਪਾਣੀ ਦਾ ਖਿਆਲ ਰੱਖਣ। ਹਾਂਜੀ, ਤੇ ਗਰਮੀ ਦਾ ਖਿਆਲ ਰੱਖਣਾ, ਇਹਦਾ ਰੇਟਰ ਸਾਫ਼ ਕਰਾਉਣ। ਇਹਦਾ ਜਿਹੜਾ ਤੁਸੀਂ ਆਪਣਾ ਇੰਜਨ ਕਰਦੇ ਪਏ ਜੀ, ਜੀ ਇਹਦਾ ਕਿੰਨੇ ਘੰਟੇ ਤੁਸੀਂ ਰਿਕਮੈਂਡ ਕਰੋਗੇ ਵੀ ਇਹਦਾ ਤੇਲ ਜਿਹੜਾ ਉਹ ਚੇਂਜ ਹੋਣਾ ਚਾਹੀਦਾ ਜੀ? 20-25 ਘੰਟੇ ਤੇ ਚਲਾ ਕੇ ਉਸ ਤੋਂ ਬਾਅਦ ਬਦਲ ਲੈਣ। ਉਸ ਤੋਂ ਬਾਅਦ 100 ਘੰਟੇ ਬਾਅਦ ਤੇਲ ਬਦਲੀ ਜਾਣਾ ਜੀ। ਇਹ ਹੁਣ ਇਹਦਾ ਇੰਜਨ ਦਾ ਪ੍ਰੈਸ਼ਰ ਤੇ ਪੰਪ ਦਾ ਪ੍ਰੈਸ਼ਰ ਇਹ ਦੋਵੇਂ ਮੈਚ ਕਰ ਜਾਣਗੇ? ਹਾਂਜੀ, ਬਿਲਕੁਲ ਹੁਣ ਮੈਚ ਕਰਨਗੇ। ਸਹੀ ਸਹੀ। ਇਹਦੇ ਕ੍ਰੈਂਕ ਹੋ ਗਈ ਸਮਝ ਲਓ ਜੀ, ਬਲੈਤੀ 30 ਤੇ। ਸਹੀ। ਇੰਜਨ ਰੈਡ ਹੋ ਗਿਆ, ਪੰਪ ਇਹਦਾ ਨਾਰਮਲ ਬਣਾਂਗੇ ਜਿੱਥੇ ਇਹਦਾ ਸੈਟਿੰਗ ਆ ਬਿਲਕੁਲ ਗੁੱਡ ਹੋ ਗਿਆ ਜੀ। ਬਾਕੀ ਇਨਾਮ ਚੌਧਰੀ ਸਫਦਰ ਸਾਹਿਬ ਇੱਥੋਂ ਸਾਡੇ ਨਵੇਂ ਮੋੜ ਦੇ ਬਹੁਤ ਸੀਨੀਅਰ ਮਿਸਤਰੀ ਨੇ। ਅਗਰ ਕਿਸੇ ਦੋਸਤ ਨੇ ਇਹਨਾਂ ਨਾਲ ਰਾਬਤਾ ਕਰਨਾ ਹੋਵੇ ਜਾਂ ਕੋਈ ਪੁੱਛ-ਦੱਸ ਕਰਨਾ ਹੋਵੇ ਤਾਂ ਆਪਾਂ ਇਹਨਾਂ ਦਾ ਮੋਬਾਈਲ ਨੰਬਰ ਬੋਲ ਕੇ ਦੱਸ ਦਿੰਦੇ, ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਸੀਜ਼ਨ ਦੇ ਦਿਨ ਨੇ ਕੋਈ ਤਿਆਤੀ ਤਦਾਬੀਰ ਵੀ ਇਹਨਾਂ ਕੋਲ ਪੁੱਛਣੀ ਆਉਣਾ ਤਾਂ ਵੀ ਤੁਹਾਨੂੰ ਦੱਸ ਸਕਦੇ। ਸਾਹ ਜੀ ਆਪਣਾ ਮੋਬਾਈਲ ਨੰਬਰ ਦੱਸ। 0306 70 66 392। ਚਲੋ ਜੀ, ਗੁੱਡ ਹੈ। ਥੈਂਕਸ ਫਾਰ ਵਾਚਿੰਗ ਪੰਜਾਬੀ ਵੋਟਰ।